ਹੁਣ ਇਹ ਮਰ ਜਾਣ ਨੱਕ ਡਬੋ ਕੇ ਚੱਕਣੀ ਚ ਸਰਕਾਰ ਇਹਨਾਂ ਦੇ ਝੂਠੇ ਪਰਚੇ ਪਾਉਂਦੀ ਸੀ ਜਿਹੜੀ। ਜੀ ਅਸੀਂ ਪ੍ਰਵਿੰਦਰ ਨੂੰ ਹਾਜ਼ਰ ਕਰਾਂਗੇ 10 ਵਜੇ ਕਿਸੇ ਵੀ ਹਾਲ ਦੇ ਵਿੱਚ, ਪਰ ਉਹਨਾਂ ਨੂੰ ਡਰ ਸੀਗਾ ਵੀ ਜਿੰਨਾ ਤੱਕ ਨੂੰ 10 ਵੱਜਣਗੇ ਉਹਨਾਂ ਤੱਕ ਨੂੰ ਤਾਂ ਮਾਨਸਾ ਕੀ ਪਿੰਡਾਂ ਵਾਲੇ ਇਕੱਠੇ ਹੋ ਜਾਣਗੇ, ਕਿਉਂਕਿ ਲਾਈਵ ਵੀਡੀਓ ਪਾ ਰਿਹਾ ਸੀ ਨਾ ਪ੍ਰਵਿੰਦਰ। ਜਦੋਂ ਇਹਨਾਂ ਨੇ ਪੁਲਿਸ ਵਾਲਿਆਂ ਨੂੰ ਰੋਜ਼ ਕਹਿੰਦਾ ਸੀ ਵੀ ਇੰਨਾ ਚਿੱਟਾ ਫਲਾਣੇ ਥਾਂ ਦੀ ਵਿਕਦਾ ਇੰਨਾ ਥਾਂ, ਇੱਕ ਨੂੰ ਵੀ ਨਹੀਂ ਫੜਦੇ ਸੀ, ਉਹ 10-10 ਨੂੰ ਫੜ ਕੇ ਲਿਆਉਂਦੇ ਸੀਗੇ। ਇਹਨਾਂ ਤੋਂ ਬਰਦਾਸ਼ਤ ਨਹੀਂ ਹੋਇਆ ਹੈ। ਜੋ ਮਰਜ਼ੀ ਮੈਨੂੰ ਸਾਡੀ ਰਾਤ ਦੀ ਅਸੀਂ ਮੰਨੂ ਤੇ ਸੋਏ ਜਾ ਮੈਨੂੰ ਵੜਦਾ ਸੀ ਦੋ ਸਵਾਏ ਹੋਏ। ਅਸੀਂ ਨਹੀਂ ਡਰਦੇ ਨਾ ਸਰਕਾਰ ਤੋਂ। ਘਟੀਆ ਸਰਕਾਰਾਂ ਕੀ ਨਹੀਂ ਕਰਦੀਆਂ ਆਈਆਂ। ਪਹਿਲਾਂ 84 ਦੇ ਦੰਗਿਆਂ 'ਚ ਹਜ਼ਾਰਾਂ ਪੁੱਤ ਬਰਬਾਦ, ਫਿਰ ਆ ਤੁਸੀਂ ਹੁਣ ਦੇਖ ਲਓ ਨਸ਼ੇ ਦੀ ਦਲਦਲ ਤੇ ਕਿੰਨੇ ਮਰੀ ਜਾਂਦੇ ਨੇ, ਕਿੰਨੀਆਂ ਜਵਾਨੀਆਂ ਤਬਾਹ ਕਰਤੀਆਂ। ਮੂਸੇ ਵਾਲਾ ਇਹਨਾਂ ਨੇ ਮਰਵਾਇਆ ਨਾ, ਅੰਮ੍ਰਿਤਪਾਲ ਦੀਪ ਸਿੱਧੂ ਇਹਨਾਂ ਨੇ ਮਰਵਾਇਆ। ਹੁਣ ਇਹਨਾਂ ਤੋਂ ਇਕੱਠ ਬਰਦਾਸ਼ਤ ਨਹੀਂ ਹੋਇਆ ਵੀ ਇਹਨਾਂ ਦੇ ਮਗਰ ਇਕੱਠ ਹੁੰਦਾ ਗਾ। ਦੇਖ ਸਕਦੇ ਹੋ ਕਿ ਇਹ ਪਲਵਿੰਦਰ ਸਿੰਘ ਝੋਟਾ ਬਾਈ ਉਹਨਾਂ ਦੇ 2 ਫਰਜ਼ੰਦ ਨੇ, 2 ਬੇਟੇ ਨੇ ਉਹਨਾਂ ਦੇ। ਸੋ ਮਾਨਸਾ ਦੇ ਵਿੱਚ ਭਾਰੀ ਇਕੱਠ ਪਲਵਿੰਦਰ ਸਿੰਘ ਝੋਟੇ ਦੇ ਹੱਕ ਦੇ ਵਿੱਚ ਹੋਇਆ। ਉਹਨਾਂ ਦੀ ਧਰਮ ਪਤਨੀ ਸਾਡੇ ਨਾਲ ਨੇ, ਗੱਲ ਉਹਨਾਂ ਦੇ ਨਾਲ ਕਰਦੇ ਹਾਂ। ਭੈਣੇ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣੇ ਜੋ ਕੁਝ ਸਥਿਤੀ ਵਾਪਰੀ ਹੈ ਉਹ ਸਾਰੀ ਤਾਂ ਸਾਰਿਆਂ ਦੇ ਸਾਹਮਣੇ ਹੁਣ ਇਕੱਠ ਹੋਇਆ। ਚੜ੍ਹਦੀ ਕਲਾ ਚੋਂ ਪੂਰੀ ਚੜ੍ਹਦੀ ਕਲਾ ਦੇ ਵਿੱਚ ਤਾਂ ਐਂਡ ਤੱਕ ਚੜ੍ਹਦੀ ਕਲਾ ਦੇ ਵਿੱਚ ਹੀ ਰਵਾਂਗੀ ਮੈਂ ਕਦੇ ਵੀ, ਜਿੰਨਾ ਤੱਕ ਰੱਬ ਨੇ ਜਾਨ ਦਿੱਤੀ ਹੈ ਸਰੀਰ ਦੇ ਵਿੱਚ, ਜਿਉਂਦੇ ਜੀ ਤੱਕ ਪਹਿਲਾਂ ਵੀ ਚੜ੍ਹਦੀ ਕਲਾ ਦੇ ਵਿੱਚ ਹੀ ਹੁੰਦੀ ਸੀ। ਇਹ ਗੱਲ ਨਹੀਂ ਕਿ ਹੁਣੀ ਚੜ੍ਹਦੀ ਕਲਾ ਦੇ ਵਿੱਚ ਆ, ਕਿਉਂਕਿ ਜਦੋਂ ਆਪਾਂ ਕਹਿ ਦਿੰਦੇ ਆ, ਮੈਂ ਵੀ ਨਹੀਂ ਕਹਿੰਦੀ ਵੀ ਮੈਂ ਅੰਮ੍ਰਿਤ ਛਕ ਲਿਆ, ਵੀ ਪਹਿਲੇ ਦਿਨੋਂ ਹੀ ਜਦੋਂ ਆਪਾਂ ਛੋਟੇ ਛੋਟੇ ਹੁੰਦੇ ਸੀਗੇ ਆਪਣੇ ਘਰੇ ਗੱਲਾਂ ਵਗੈਰਾ ਚੱਲਦੀਆਂ ਨੇ ਵੀ ਆਪਣੇ ਗੁਰੂਆਂ ਨੇ ਪੀਰਾਂ ਨੇ 84 ਦੇ ਵਿੱਚ ਕੀ ਹੋਇਆ। ਉਦੋਂ ਈਵਨ ਆਪਣਾ ਜਨਮ ਨਹੀਂ ਸੀ ਹੋਇਆ, ਜਿਹੜੇ ਮੇਰੇ ਏਜ ਦੇ ਬੱਚੇ ਉਹਨਾਂ ਦਾ ਜਨਮ ਨਹੀਂ ਸੀ ਹੋਇਆ ਹੈਗਾ, ਬਟ ਫਿਰ ਵੀ ਅਸੀਂ ਗੱਲਾਂ ਸੁਣਦੇ ਆ। ਤਾਂ ਉਹ ਗੱਲਾਂ ਸੁਣਨ ਦੇ ਵਿੱਚ ਉਹ ਛੋਟੀਆਂ ਛੋਟੀਆਂ ਜਦੋਂ ਚੀਜ਼ਾਂ ਆਪਣੇ ਨਾਲ ਵਾਪਰਦੀਆਂ ਨੇ ਆਪਾਂ ਦੇਖੀਆਂ ਹੁੰਦੀਆਂ ਨੇ, ਉਹ ਰੱਬ ਹੀ ਵੱਲੋਂ ਹੀ ਥਾਪੜਾ ਦਿੱਤਾ ਹੋਇਆ ਵੀ ਅਸੀਂ ਚੜ੍ਹਦੀ ਕਲਾ ਦੇ ਵਿੱਚ ਹੈ ਰਵਾਂਗੇ ਤੇ ਸਦਾ ਲਈ ਰਵਾਂਗੇ ਜੀ। ਸੋ ਜਿਸ ਦਿਨ ਗ੍ਰਿਫਤਾਰੀ ਹੁੰਦੀ ਆ ਬਾਈ ਦੀ, ਉਸ ਦਿਨ ਸਾਰਾ ਕੁਝ ਜੋ ਕੁਝ ਵਾਪਰਿਆ, ਜੋ ਕੁਝ ਵੀਡੀਓ ਦੇ ਵਿੱਚ ਦਿਖ ਗਿਆ, ਉਹ ਤਾਂ ਸਾਰਿਆਂ ਨੂੰ ਪਤਾ ਹੈ। ਉਸ ਤੋਂ ਪਿੱਛੇ ਕੀ ਕੁਝ ਹੋਇਆ, ਕਦੋਂ ਤੋਂ ਪੁਲਿਸ ਆ ਕੇ ਤੰਗ ਕਰ ਰਹੀ ਸੀ ਤੇ ਤੁਹਾਡਾ ਉਸ ਤੇ ਕੀ ਪ੍ਰਤੀਕਰਮ ਸੀ? ਤੁਸੀਂ ਕੀ ਕਹਿ ਰਹੇ ਸੀ ਪੁਲਿਸ ਨੂੰ ਕਿ ਤੁਸੀਂ ਕੀ ਉਹਨਾਂ ਨਾਲ ਕੋਆਪਰੇਟ ਨਹੀਂ ਕਰ ਰਹੇ ਸੀ, ਤੁਸੀਂ ਜਾਣ ਲਈ ਰਾਜੀ ਨਹੀਂ ਹੋ ਰਹੇ ਸੀ ਜਿਹੜਾ ਧੱਕਾ ਕੀਤਾ ਉਹਨਾਂ ਨੇ? ਅਸੀਂ ਰਾਜੀ ਸੀਗੇ, ਅਸੀਂ 100% ਪੁਲਿਸ ਸਾਡੇ ਘਰੇ 5:30 ਤੋਂ ਜੀ 6 ਵਜੇ ਤੱਕ ਆਈ ਹੈ। 5:30 ਤੋਂ 6 ਵਜੇ ਦੇ ਵਿੱਚ ਆਈ ਹੈ। ਅਸੀਂ ਉਹਨਾਂ ਨੂੰ ਕਿਹਾ ਸੀਗਾ, ਭਾਈ ਅਸੀਂ ਪ੍ਰਵਿੰਦਰ ਨੂੰ ਹਾਜ਼ਰ ਕਰਾਂਗੇ 10 ਵਜੇ ਕਿਸੇ ਵੀ ਹਾਲ ਦੇ ਵਿੱਚ, ਪਰ ਉਹਨਾਂ ਨੂੰ ਡਰ ਸੀਗਾ ਵੀ ਜਿੰਨਾ ਤੱਕ ਨੂੰ 10 ਵੱਜਣਗੇ ਉਹਨਾਂ ਤੱਕ ਨੂੰ ਤਾਂ ਮਾਨਸਾ ਕੀ ਪਿੰਡਾਂ ਵਾਲੇ ਇਕੱਠੇ ਹੋ ਜਾਣਗੇ, ਕਿਉਂਕਿ ਲਾਈਵ ਵੀਡੀਓ ਪਾ ਰਿਹਾ ਸੀ ਨਾ ਪ੍ਰਵਿੰਦਰ। ਇਹਨਾਂ ਨੂੰ ਇਹ ਚੀਜ਼ ਦਾ ਡਰ ਸੀਗਾ ਵੀ ਫਿਰ ਸਾਡੇ ਕੋਲੋਂ ਉਹ ਨਹੀਂ ਕਰਿਆ ਜਾਣਾ ਹੈਗਾ, ਵੀ ਲੋਕਾਂ ਨੇ ਉਹਨੂੰ ਫੜਨ ਨਹੀਂ ਦੇਣਾ ਹੈਗਾ। ਇਹ ਚੀਜ਼ ਸੀ ਜੀ। ਮਾਤਾ ਜੀ ਚੜ੍ਹਦੀ ਕਲਾ ਚੋਂ ਜੋ ਕੁਝ ਵੀ ਦੇਖ ਰਹੇ ਹੋ? ਹਾਂ ਜੀ, ਸਾਨੂੰ ਕੋਈ ਪਰਵਾਹ ਨਹੀਂ ਹੈਗੀ, ਜੋ ਮਰਜ਼ੀ ਕਰੀ ਜਾਣੇ ਜੀ। ਪਲਵਿੰਦਰ ਸਿੰਘ ਝੋਟਾ ਬੇਸ਼ੱਕ ਹੁਣ ਅੰਦਰ ਹੈ, ਪਰ ਇੱਕ ਵੀਡੀਓ ਜਾਰੀ ਹੁੰਦੀ ਹੈ ਬਸੰਤ ਕੌਰ ਦੇ ਵੱਲੋਂ, ਉਹ ਕਹਿੰਦੇ ਵੀ ਮੇਰੇ ਤੇ ਪ੍ਰੈਸ਼ਰ ਪਾ ਕੇ ਮੇਰੇ ਤੋਂ ਜੋ ਕੁਝ ਵੀ ਕਰਵਾਇਆ ਗਿਆ ਉਹ ਕੀਤਾ ਗਿਆ। ਸੋ ਹੁਣ ਤੁਹਾਡਾ ਕੀ ਪ੍ਰਤੀਕਰਮ ਹੈ ਇਸ ਨੂੰ ਲੈ ਕੇ, ਕੀ ਕਹਾਂਗੇ? ਸਾਨੂੰ ਤਾਂ ਪਹਿਲੇ ਯਕੀਨ ਸੀਗਾ ਪੱਕਾ ਸਾਡੇ ਮੁੰਡੇ ਤੇ ਵੀ ਉਹ ਗਲਤ ਪਰਚਾ ਪਵਾ ਰਹੀ ਹੈ। ਹੁਣ ਉਹਨੇ ਖੁਦ ਹੀ ਕਹਿਤਾ, ਹੁਣ ਇਹ ਮਰ ਜਾਣ ਨੱਕ ਡਬੋ ਕੇ ਚੱਕਣੀ ਚ ਸਰਕਾਰ ਇਹਨਾਂ ਦੇ ਝੂਠੇ ਪਰਚੇ ਪਾਉਂਦੀ ਸੀ ਜਿਹੜੀ। ਜੀ ਹੁਣ ਇਹ ਮਰ ਜਾਣ ਇਹਨਾਂ ਦੇ। ਇਹ ਘਟੀਆ ਪ੍ਰਸ਼ਾਸਨ ਹੈ। ਜਦੋਂ ਇਹਨਾਂ ਨੇ ਪੁਲਿਸ ਵਾਲਿਆਂ ਨੂੰ ਰੋਜ਼ ਕਹਿੰਦਾ ਸੀ ਵੀ ਇੰਨਾ ਚਿੱਟਾ ਫਲਾਣੇ ਥਾਂ ਦੀ ਵਿਕਦਾ ਇੰਨਾ ਥਾਂ, ਇੱਕ ਨੂੰ ਵੀ ਨਹੀਂ ਫੜਦੇ ਸੀ, ਉਹ 10-10 ਨੂੰ ਫੜ ਕੇ ਲਿਆਉਂਦੇ ਸੀਗੇ। ਇਹਨਾਂ ਤੋਂ ਬਰਦਾਸ਼ਤ ਨਹੀਂ ਹੋਇਆ ਹੈਗਾ। ਜੀ ਹਾਂ। ਸੋ ਇਹ ਹੁਣ ਜਿਹੜੀ ਉਹਨਾਂ ਦੇ ਵੱਲੋਂ ਵੀਡੀਓ ਹੈ ਕਾਈ, ਉਹਦੇ ਵਿੱਚ ਉਹ ਕਿਸੇ ਇੰਟਰਵਿਊ ਵਿੱਚ ਜ਼ਿਕਰ ਕਰ ਰਹੇ ਨੇ, ਕਹਿੰਦੇ ਝੋਟਾ ਤਾਂ ਖੁਦ ਮੇਰੇ ਤੋਂ ਆ ਕੇ ਨਸ਼ਾ ਪੀਂਦਾ ਰਿਹਾ, ਮੈਨੂੰ ਕਹਿੰਦਾ ਰਿਹਾ ਇੱਥੇ ਲਕੋ ਲੈ ਮੇਰੀ ਘਰ ਵਾਲੀ ਇਦਾਂ ਕਰ ਗਈ। ਹੁਣ ਆਪ ਹੀ ਉਹਨੇ ਵੀਡੀਓ ਪਾਤੀ, ਕਹਿੰਦੀ ਵੀ ਮੈਥੋਂ ਪ੍ਰਸ਼ਾਸਨ ਨੇ ਧੱਕੇ ਨਾਲ ਕਹਾਇਆ ਸੀਗਾ। ਹਾਂ, ਧੱਕੇ ਨਾਲ ਕਹਾਇਆ ਸੀ, ਮੁੱਕਰ ਗਈ ਹੁਣ। ਤੇ ਕੀ ਲੱਗਦਾ ਕਿ ਹੁਣ ਪ੍ਰਸ਼ਾਸਨ ਨੂੰ ਪ੍ਰੈਸ਼ਰ ਪੈਂਦਾ ਦਿਸਿਆ ਉਹਨਾਂ ਨੇ ਤਾਂ ਉਹ ਵੀਡੀਓ ਜਾਰੀ ਕਰਵਾ ਦਿੱਤੀ, ਜਾਂ ਫਿਰ ਕੀ ਲੱਗਦਾ ਕਿ ਕਿਉਂ ਉਹਨੂੰ ਵੀਡੀਓ ਜਾਰੀ ਕਰਨੀ ਪਈ, ਉਹਨੂੰ ਮੰਨਣਾ ਪਿਆ ਕਿ ਮੇਰੇ ਤੋਂ ਗਲਤ ਹੋ ਗਿਆ ਸੀ? ਗੱਲ ਤਾਂ ਉਹਨੂੰ ਡਰਾ ਕੇ ਕਰਾਇਆ ਸੀਗਾ ਵੀ ਤੇਰੇ ਤੇ ਪਰਚਾ ਪਾਵਾਂਗੇ ਅਸੀਂ, ਚਿੱਟਾ ਖਾਂਦੀ ਵੀ ਆ ਵੇਚਦੀ ਵੀ ਆ, ਵੀ ਤੇਰੇ ਤੇ ਪਰਚਾ ਪਾਵਾਂਗੇ, ਤੂੰ ਆਹ ਗੱਲਾਂ ਕਹਿ, ਧੱਕੇ ਨਾਲ ਖਾਈਆਂ ਸੀਗੀਆਂ। ਜਦੋਂ ਹੁਣ ਪਲਵਿੰਦਰ ਸਿੰਘ ਝੋਟਾ ਜੇਲ੍ਹ ਚੋਂ ਬਾਹਰ ਆਉਣਗੇ
ਤੁਹਾਡੀ ਉਹਨਾਂ ਨੂੰ ਕੀ ਕਹਿਣਾ ਹੋਊਗਾ ਕਿ ਉਹ ਇਸ ਕੰਮ ਨੂੰ ਜਾਰੀ ਰੱਖਣ ਜਾਂ ਬੰਦ ਕਰ ਦੇਣ? ਤੁਹਾਨੂੰ ਕੀ ਲੱਗਦਾ? ਅਸੀਂ ਤਾਂ ਐਵੇਂ ਜਾਰੀ ਰੱਖਾਂਗੇ, ਜੋ ਮਰਜ਼ੀ ਹੋਵੇ, ਜੋ ਮਰਜ਼ੀ ਮੰਨੂ ਸਾਡੀ ਦਾਸਤ ਦੀ, ਅਸੀਂ ਮੰਨੂ ਕੇ ਸੋਏ ਜਾਂ ਮੈਨੂੰ ਵੜਦਾ ਸੀ ਦੂਰ ਸਵਾਏ ਹੋਏ, ਅਸੀਂ ਨਹੀਂ ਡਰਦੇ ਨਾ ਸਰਕਾਰਾਂ ਤੋਂ। ਇਹ ਘਟੀਆ ਸਰਕਾਰਾਂ ਕੀ ਨਹੀਂ ਕਰਦੀਆਂ ਆਈਆਂ। ਪਹਿਲਾਂ 84 ਦੇ ਦੰਗਿਆਂ 'ਚ ਹਜ਼ਾਰਾਂ ਪੁੱਤ ਬਰਬਾਦ, ਫਿਰ ਆ ਤੁਸੀਂ ਹੁਣ ਦੇਖ ਲਓ ਨਸ਼ੇ ਦੀ ਦਲਦਲ ਤੇ ਕਿੰਨੇ ਮਰੀ ਜਾਂਦੇ ਨੇ, ਕਿੰਨੀਆਂ ਜਵਾਨੀਆਂ ਤਬਾਹ ਕਰਤੀਆਂ। ਮੂਸੇ ਵਾਲਾ ਇਹਨਾਂ ਨੇ ਮਰਵਾਇਆ ਨਾ, ਅੰਮ੍ਰਿਤਪਾਲ ਦੀਪ ਸਿੱਧੂ ਇਹਨਾਂ ਨੇ ਮਰਵਾਇਆ। ਹੁਣ ਇਹਨਾਂ ਤੋਂ ਇਕੱਠ ਬਰਦਾਸ਼ਤ ਨਹੀਂ ਹੋਇਆ ਵੀ ਇਹਨਾਂ ਦੇ ਮਗਰ ਇਕੱਠ ਹੁੰਦਾਗਾ, ਹੁਣ ਇਹਨੂੰ ਬਰਬਾਦ ਕਰ ਰਹੇ ਨੇ। ਆਈ ਬਾਈ ਹੁਣਾਂ ਦੇ 2 ਬੇਟੇ ਨੇ, ਹੁਣ ਦੇਖ ਰਹੇ ਆ ਖੇਡ ਰਹੇ, ਉਹਨਾਂ ਦੀ ਫਿਕਰ ਨਹੀਂ ਹੁੰਦੀ ਵੀ ਬਾਈ ਜੇਲ੍ਹ 'ਚ ਹੈ? ਪਰਮਾਤਮਾ ਸਭ ਤੋਂ ਵੱਡਾ ਮਹਾਰਾਜ ਹੈਗਾ ਜੀ, ਇਹ ਸਰਕਾਰਾਂ ਸਕੂਲਾਂ ਦਾ ਕੋਈ ਡਰ ਨਹੀਂ। ਪਰਮਾਤਮਾ ਸਭ ਤੋਂ ਵੱਡਾ ਹੈਗਾ, ਉਹੀ ਰਾਖੀ ਕਰਨ ਵਾਲਾ ਹੈ, ਉਹੀ ਕਰਨ ਕਰਾਉਣ ਵਾਲਾ ਸਾਰਾ ਕੁਝ ਜੀ। ਭਰੋਸਾ ਹੈ ਪਰਮਾਤਮਾ ਤੇ। ਹਾਂਜੀ ਹਾਂਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਦੇਖ ਸਕਦੇ ਹੋ ਕਿ ਇਹ ਪਲਵਿੰਦਰ ਸਿੰਘ ਝੋਟਾ ਬਾਈ ਉਹਨਾਂ ਦੇ 2 ਫਰਜ਼ੰਦ ਨੇ, 2 ਬੇਟੇ ਨੇ ਉਹਨਾਂ ਦੇ। ਇੱਕ ਛੋਟਾ, ਇਹਨਾਂ ਦੀ ਉਮਰ 2.5 ਸਾਲ 3 ਸਾਲ ਦੱਸੀ ਜਾਂਦੀ ਹੈ ਦੋਵਾਂ ਦੀ। ਸੋ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਆਪਣੀ ਮਸਤੀ ਦੇ ਵਿੱਚ ਮਸਤ ਨੇ ਤੇ ਉਹ ਖੇਡ ਰਹੇ ਨੇ, ਆਨੰਦ ਲੈ ਰਹੇ ਨੇ। ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਕਿ ਕੀ ਕੁਝ ਵਾਪਰ ਰਿਹਾ। ਇਸੇ ਉਮਰ ਨੂੰ ਕਿਹਾ ਜਾਂਦਾ ਹੈ ਕਿ ਬਾਦਸ਼ਾਹਾਂ ਵਾਲੀ ਉਮਰ ਹੁੰਦੀ ਹੈ।